ਤੁਹਾਡਾ ਘਰ ਬੜਾ ਖੂਬਸੂਰਤ ਹੈ ਮਾਸ਼ਾਅੱਲਾ। ਅਲਹਮਦੁਲਿਲਾ। ਇਹ ਅਬਾਈ ਘਰ ਹੈ? ਜੀ ਮੇਰਾ ਬਾਈ ਘਰ ਹੈ ਜੀ। ਅੱਛਾ, ਸ਼ੁਰੂ ਤੋਂ ਹੀ ਇੱਥੇ ਦੇ ਜੰਮਪਲ? ਸ਼ੁਰੂ ਤੋਂ ਇੱਥੋਂ ਦੀ ਜੰਮਪਲ ਜੀ। ਇਹੋ ਹੀ ਗਲੀਆਂ, ਇਹੋ ਹੀ ਮਹੱਲੇ, ਇਹੋ ਹੀ ਬਾਗ, ਅੱਛਾ। ਇੱਥੇ ਜ਼ਿੰਦਗੀ ਗੁਜ਼ਾਰੀ ਹੈ। ਮੈਂ ਇਸ ਵਾਸਤੇ ਪੁੱਛ ਰਿਹਾ ਹਾਂ ਕਿ ਆਮ ਤੌਰ 'ਤੇ ਸਿਆਸਤਦਾਨ ਜਦੋਂ ਸਿਆਸਤ 'ਚ ਆਉਂਦੇ ਨੇ, ਜਦੋਂ ਕਾਮਯਾਬ ਹੁੰਦੇ ਨੇ, ਤੇ ਫਿਰ ਉਹ ਕੋਸ਼ਿਸ਼ ਕਰਦੇ ਨੇ ਕਿ ਆਪਣੇ ਪੁਰਾਣੇ ਇਲਾਕਿਆਂ ਨੂੰ ਛੋੜ ਕੇ ਤੇ ਕਿਤੇ ਉੱਚੀ ਥਾਂ ਤੇ ਜਾ ਕੇ ਘਰ ਬਣਾਈਏ। ਨਹੀਂ, ਅਗਰ ਤੇ ਤੁਹਾਡਾ ਨਹੀਂ ਕੋਈ ਐਸਾ ਦਿਲ ਬਣਿਆ ਕਿ ਜੀ ਅਸੀਂ ਵੀ ਜਾ ਕੇ ਕਿਤੇ ਮਲਿਕ ਸਾਹਿਬ, ਅਗਰ ਤੇ ਤੁਸੀਂ ਪੋਲੀਟੀਕਲ ਵਰਕਰ ਹੋ ਤੇ ਫਿਰ ਤੁਸੀਂ ਅੱਲਾਹ ਤਾਲਾ ਨੇ ਜਿਸ ਜਗ੍ਹਾ ਤੋਂ ਤੁਹਾਨੂੰ ਇੱਜ਼ਤ ਦਿੱਤੀ ਹੈ, ਫਿਰ ਤੁਹਾਡਾ ਕੰਮ ਹੈ ਤੁਸੀਂ ਉੱਥੇ ਹੀ ਰਹੋ। ਤੇ ਅਸੀਂ ਅੱਲਾਹ ਦੀ ਮਿਹਰਬਾਨੀ ਨਾਲ ਜਿੱਥੇ ਪੈਦਾ ਹੋਏ ਉੱਥੇ ਹੀ ਅੱਜ ਵੀ ਉੱਥੇ ਹੀ ਆ। ਇੱਥੇ ਲੋਕਾਂ ਨੂੰ ਮਿਲੀਦਾ, ਇੱਥੇ ਕੋਲ ਨਾਲ ਮੇਰਾ ਡੇਰਾ ਵੇ, ਇੱਥੋਂ ਨਿਕਲੀਦਾ ਡੇਰੇ 'ਤੇ ਚਲੀ ਜਾਈਦਾ, ਡੇਰੇ 'ਤੇ ਲੋਕਾਂ ਨੂੰ ਜਾ ਕੇ ਸੁਣੀਦਾ, ਕਿਤੇ ਛੋਟੇ ਮੋਟੇ ਜਿਹੜੇ ਲੋਕਾਂ ਦੇ ਕੰਮ ਹੁੰਦੇ ਨੇ ਉਹ ਕਰਵਾ ਲਈਦੇ ਨੇ। ਬਟ ਸਰ ਬਚਪਨ ਤੁਹਾਡਾ ਕਿਸ ਤਰ੍ਹਾਂ ਦਾ ਗੁਜ਼ਰਿਆ ਇੱਥੇ? ਤੁਹਾਡਾ ਮਤਲਬ ਕੁਛ ਸ਼ਰਾਰਤੀ ਸੋ ਬਹੁਤ ਜ਼ਿਆਦਾ ਜਾਂ ਬਸ ਹੈਗੇ ਸਾਰੀ ਸ਼ਰੀਫ ਬੱਚੇ ਸੋ? ਸ਼ਰੀਫ ਬੱਚੇ ਤੇ ਨਹੀਂ ਸਾਗੇ। ਮੇਰੇ ਮਾਂ ਪਿਓ ਜਾਂ ਮੇਰੀਆਂ ਭੈਣਾਂ ਜਾਂ ਮੇਰੇ ਭਰਾਈ ਵੱਡੇ ਕਹਿੰਦੇ ਨੇ ਕਿ ਅਸੀਂ ਸ਼ਰੀਫ ਸ਼ਰੂਫ ਕੋਈ ਨਹੀਂ ਸਾਗਾ। ਮੈਂ ਸ਼ਰਾਰਤੀ ਸਾਂ ਬਹੁਤ ਜ਼ਿਆਦਾ। ਛੋਟਾ ਜਿਹਾ ਵਾਕਿਆ ਕਿ ਮੈਂ ਜਿਸਲੇ 5ਵੀਂ ਕਲਾਸ ਸਾਹਮਣੇ ਸਾਡੇ ਗੌਰਮੈਂਟ ਸਕੂਲ ਹੁੰਦਾ ਸੀ, ਉੱਥੇ 5ਵੀਂ ਕਲਾਸ ਅਸੀਂ ਪਾਸ ਕੀਤੀ ਤੇ ਮੇਰੇ ਨਾਲ ਜਿਹੜੇ ਕਲਾਸ ਦੇ ਬੱਚੇ ਸਨ ਉਹਨਾਂ ਨੇ ਆਪਣੇ ਨਾਲ ਲਿੱਤਾ ਤੇ ਅਸੀਂ ਜ਼ਿੰਦਗੀ ਕਦੀ ਬੰਦ ਨਹੀਂ ਸੀ ਵੇਖਿਆ ਆ। ਅੱਛਾ। ਤੇ ਮੈਂ ਬਾਲਾਂ ਨੂੰ ਕਿਹਾ ਡਰਾਇੰਗ ਦਾ ਪੇਪਰ ਦਿੱਤਾ ਅਖੀਰਲਾ, ਮੈਂ ਕਿਹਾ ਉਹ ਤੁਹਾਨੂੰ ਬੰਦ ਦਿਖਾ ਕੇ ਲਿਆਵਾਂ। ਸਹੀ। ਮੈਂ ਤੇ ਮੇਰੇ 2-3 ਦੋਸਤ ਹੋਰ ਸਨ, ਅਸੀਂ ਉਹਨਾਂ ਦੇ ਨਾਲ ਚਲੇ ਗਏ। ਉਹਨਾਂ ਨਾਲ ਲੈ ਕੇ ਅਸੀਂ ਬੰਦ 'ਤੇ ਚਲੇ ਗਏ। ਅੱਛਾ। ਤੇ ਅਸੀਂ ਪੈਦਲ 20-25 ਬੱਚੇ ਹੋਣਗੇ ਮਹੱਲੇ ਦੇ ਸਾਰੇ? ਮਹੱਲੇ ਦੇ ਸਾਰੇ, ਹੋਰ ਕਿੱਥੋਂ ਦੇ ਹੋਣੇ ਨੇ ਜੀ। ਉਹਨਾਂ ਨਾਲ ਲੈ ਕੇ ਫਿਰ ਮੈਂ ਰਾਵੀ ਚਲਾ ਗਿਆ। ਰਾਵੀ ਦਾ ਉਸਲੇ ਸਿਰਫ ਪੁਰਾਣਾ ਪੁਲ ਹੁੰਦਾ ਸੀ। ਅੱਛਾ ਅੱਛਾ। ਤੇ ਉੱਥੇ ਉਹ ਜਿਹੜੀਆਂ ਬੁਰਜੀਆਂ ਲੱਗੀਆਂ ਹੋਈਆਂ ਸਨ ਉਹਦੇ ਸਿਪਾਹੀ ਵੀ ਖਲੋਂਦੇ ਸਨ। ਅੱਛਾ। ਤੇ ਥੋੜਾ ਜਿਹਾ 3-4 ਵਜੇ ਦਾ ਟਾਈਮ ਹੋਇਆ ਨਾ। ਤੇ ਇਹ ਕਿਹੜੇ ਦੌਰ ਦੀ ਗੱਲ, ਕਿੰਨਾ ਪੁਰਾਣਾ ਵਾਕਿਆ? ਮਤਲਬ 55 ਸਾਲ ਪੁਰਾਣਾ ਕਰ ਲਓ। ਮਾਸ਼ਾਅੱਲਾ। ਅੱਛਾ। ਉਹ ਜਿਹੜੇ ਸਿਪਾਹੀ ਖਲੋਤੇ ਸਨ ਬੁਰਜੀਆਂ ਦੇ ਵਿੱਚ, ਉਹਨਾਂ ਨੇ ਕਿਹਾ ਕਿ ਉਹ ਤੁਸੀਂ ਸਾਰੇ ਬੱਚੇ ਹੈਗੇ ਹੋ, ਤੁਹਾਨੂੰ ਤੁਸੀਂ ਆਏ ਕਿੱਥੋਂ? ਅਸੀਂ ਕਿਹਾ ਸ਼ਾਦਬਾਗ ਤੋਂ। ਉਹਨੇ ਕਿਹਾ ਤੁਹਾਨੂੰ ਵਾਪਸੀ ਦਾ ਰਸਤਾ ਪਤਾ ਹੈ? ਮੈਂ ਕਿਹਾ ਆਹੋ ਪਤਾ ਹੈ। ਕਹਿੰਦਾ ਚਲੋ ਨੱਸ ਜਾਓ। ਅੱਛਾ। ਉਹਨਾਂ ਨੇ ਸਾਨੂੰ ਨਸਾ ਦਿੱਤਾ। ਮੈਨੂੰ ਇਹ ਪਤਾ ਸੀ ਕਿ ਇਹ ਜਿਹੜੀ ਰੇਲਵੇ ਟਰੈਕ ਹੈ ਨਾ, ਇਹ ਸਿੱਧਾ ਰੇਲਵੇ ਸਟੇਸ਼ਨ ਜਾਂਦੀ ਹੈ। ਅੱਛਾ। ਮੈਂ ਸਾਰੇ ਬੱਚਿਆਂ ਨੂੰ ਲਿੱਤਾ ਤੇ ਅਸੀਂ ਉਹ ਰੇਲਵੇ ਸਟੇਸ਼ਨ ਦੇ ਟਰੈਕ ਦੇ ਉੱਤੇ ਅਸੀਂ ਟੁਰ ਪਏ। ਤੇ ਉਹ ਗੁੱਜਾ ਪੀਰ ਹੈ 2 ਮੁਰੀਆ ਪੁਲ। ਹਾਂਜੀ ਹਾਂਜੀ, ਗੁੱਜਾ ਪੀਰ। ਉਹ ਗੁੱਜੇ ਪੀਰ ਤੋਂ ਮੈਂ ਸਾਰੇ ਬਾਲਾਂ ਥੱਲੇ ਲਾਇਆ। ਸ਼ਾਮ ਹੋ ਗਈ ਸੀ, ਕੁਛ 6-7 ਵੱਜ ਗਏ ਸਨ। ਇੱਥੇ ਘਰ ਪਹੁੰਚਦਿਆਂ ਮੈਨੂੰ ਉਦੋਂ ਇਹ ਸਾਹਮਣੇ ਸਾਡੇ ਕੁਛ ਵੀ ਨਹੀਂ ਸੀ ਹੁੰਦਾ। ਤੇ ਮੈਂ ਇੱਕ ਢਾਰੇ ਦੇ ਪਿੱਛੋਂ ਅੱਗੇ ਹੋ ਕੇ ਦੇਖਿਆ ਨਾ, ਤੇ ਮੇਰੇ ਘਰ ਦੇ ਬਾਹਰ ਕੋਈ 200-250 ਬੰਦਾ ਬੁੱਢੀ ਸੀ। ਅੱਛਾ। ਉਹ ਮੈਨੂੰ ਪਤਾ ਚੱਲ ਗਿਆ ਕਿ ਮੈਨੂੰ ਤਾਂ ਮਾਰ ਪੈਣੀ ਮੇਰੇ ਅੱਬੇ ਕੋਲੋਂ। ਸਹੀ ਹੈ। ਤੇ ਮੈਂ ਫਿਰ ਆਪਣੇ ਬੱਚਿਆਂ ਨੂੰ ਇੱਕ ਢਾਰਾ ਸੀ ਉੱਥੇ ਮੈਂ ਉਹਨਾਂ ਨੂੰ ਬਹਾ ਕੇ ਨਾ, ਤੇ ਮੈਂ ਚਲਾ ਗਿਆ ਆਪਣੇ ਚਾਚੇ ਨੂੰ ਬੁਲਾਉਣ ਸੇ ਮਦਦਗਾਰ ਜੀ। ਫਿਰ ਮੈਂ ਉਹਨਾਂ ਨੂੰ ਲੈ ਕੇ ਆਇਆ ਤੇ ਫਿਰ ਮੇਰੇ ਚਾਚੇ ਨੇ ਪਹਿਲੇ ਆ ਕੇ ਗੱਲ ਕੀਤੀ ਵਾਲਾ ਸਾਹਿਬ ਦੇ ਨਾਲ। ਤੇ ਬੱਚੇ ਬੰਦੇ ਬੁੜੀਆਂ ਅੱਗੇ ਹੀ ਬੜੀਆਂ ਢੇਰ ਸਾਰੀਆਂ ਉੱਥੇ ਖਲੋਤੀਆਂ। ਪੂਰੇ ਮਹੱਲੇ ਦੇ ਬੱਚੇ ਸਨ ਨਾਲ? ਪੂਰੇ ਮਹੱਲੇ ਦੇ, ਵਸਨਪੁਰੇ ਦੇ, ਸ਼ਾਦਬਾਗ ਦੇ, ਤਾਜਪੁਰੇ ਦੇ, ਇਹ ਸਾਰੇ ਉਹੀ ਬਾਲ ਸਨ। ਖੈਰ ਮੇਰੇ ਉਹ ਬੱਚਿਆਂ ਨੂੰ ਜਿਸਲੇ ਲੈ ਕੇ ਆਏ ਤੇ ਉਹ ਇੱਕ ਹੁਣ 5ਵੀਂ ਕਲਾਸ ਪਾਸ ਕੀਤੀ ਹੋਵੇ ਤੇ ਕਿੱਡਾ ਕੁ ਹੋਏਗਾ ਬੱਚਾ। ਸਹੀ। ਤੇ ਉਹ ਸਾਰਿਆਂ ਨਾਲ ਆਪਣੇ ਬਾਲਾਂ ਨੂੰ ਵੇਖ ਕੇ ਨਾ ਤੇ ਉਹਨਾਂ ਨੂੰ ਜੱਫੀਆਂ ਪਾਉਣ ਲੱਗ ਪਏ, ਮੂੰਹ ਸਿਰ ਚੁੰਮਣ ਲੱਗ ਪਏ। ਤੇ ਉਹਨਾਂ ਨੇ ਕਿਹਾ, ਮੈਂ ਉਹਨਾਂ ਸਾਰਿਆਂ ਨੂੰ ਕਹਿ ਤਾ ਐਸੀ ਹੈ ਨਾ ਦੱਸਣਾ ਕਿ ਮੈਂ ਲੈ ਕੇ ਗਿਆ। ਅੱਛਾ ਅੱਛਾ। ਤੇ ਇਹ ਵਾਕਿਆ ਹੈਗਾ ਵੀ ਫਿਰ ਉਹ ਬਹਰਹਾਲ ਬਾਅਦ 'ਚ ਜੋ ਸਾਡੇ ਨਾਲ ਹੋਈ ਉਹ ਤੇ ਸਾਰਿਆਂ ਨੂੰ ਪਤਾ ਹੈ ਕਿ ਜੋ ਮਾਂ ਪਿਓ ਉਸਲੇ ਕਰਦਾ ਹੁੰਦਾ ਸੀ। ਸਹੀ ਹੈ। ਸਜ਼ਾ ਵੀ ਮਿਲੀ ਹੋਣੀ ਹੈ ਜ਼ਾਹਿਰ ਹੈ? ਅੱਲਾ ਮੁਹੱਲਾ ਜੀ, ਮਿਲੀ ਸਜ਼ਾ। ਸਹੀ ਹੈ ਸਹੀ। ਇਹਦਾ ਮਤਲਬ ਬਚਪਨ 'ਚ ਖਾਸੇ ਸ਼ਰਾਰਤੀ ਰਹੇ ਹੋ? ਬਸ ਇਹ ਛੋਟੀਆਂ ਮੋਟੀਆਂ ਸ਼ਰਾਰਤਾਂ ਤੇ ਕਰੀ ਦੀਆਂ ਸਨ। ਬਿਲਕੁਲ ਠੀਕ ਹੈ। ਤੇ ਬਟ ਸਾਹਿਬ ਦਿਨ ਦਾ ਆਗਾਜ਼ ਕਿਸ ਤਰ੍ਹਾਂ ਕਰਦੇ ਹੋ? ਕੀ ਰੂਟੀਨ ਹੈ ਤੁਹਾਡੀ? ਮਤਲਬ ਕੋਈ ਖਾਸ ਰੂਟੀਨ ਹੈ ਜਾਂ? ਸਰ ਨਮਾਜ਼ ਪੜ੍ਹੀ ਦੀ ਹੈ ਤੇ ਅਗਰ ਕੋਈ ਕਿਧਰੇ ਜਾਣਾ ਹੋਵੇ ਤੇ ਫਿਰ ਥੋੜ੍ਹਾ ਜਿਹਾ ਬਹਿ ਕੇ ਨਮਾਜ਼ ਤੋਂ ਬਾਅਦ ਕੋਈ ਕੁਰਾਨ ਮਜੀਦ ਪੜ੍ਹ ਕੇ ਫਿਰ TV ਦੇਖ ਲਈਦਾ। TV ਦੇਖਣ ਤੋਂ ਬਾਅਦ ਫਿਰ ਕੋਈ ਚਾਹ ਪੀ ਲਈ ਦੀ ਹੈ। ਚਾਹ ਪੀ ਕੇ ਤੇ ਫਿਰ ਡੇਰੇ 'ਤੇ ਚਲੇ ਜਾਈਦਾ ਜੀ। ਡੇਰੇ 'ਤੇ ਜਾਂਦੇ ਹਾਂ ਤੇ ਅੱਲਾ ਦੀ ਮਿਹਰਬਾਨੀ ਹੁੰਦੀ ਹੈ, ਆਏ ਹੁੰਦੇ ਨੇ ਦੋਸਤ ਅਹਿਬਾਬ ਮਿਲਣ ਵਾਲੇ ਵੀ, ਤੇ ਜਿਹੜੇ ਸਾਇਲ ਵੀ ਆਉਂਦੇ ਨੇ, ਪੂਰੇ ਹਲਕੇ ਤੋਂ ਆਉਂਦੇ ਨੇ ਜੀ। ਮਾਸ਼ਾਅੱਲਾ। ਫਿਰ ਉਹਨਾਂ ਨੂੰ ਮਿਲ ਲਈਦਾ। ਉਹਨਾਂ ਨੂੰ ਮਿਲ ਕੇ ਤੇ ਉਹਨਾਂ ਦੀ ਜਿਹੜੀਆਂ ਛੋਟੀਆਂ ਪ੍ਰੋਬਲਮਸ ਹੁੰਦੀਆਂ ਨੇ, ਮੇਰੇ ਨਾਲ ਹਸਨ ਹੁੰਦਾ ਮੇਰਾ ਸੈਕਟਰੀ, ਮੇਰਾ ਬੇਟਾ ਹੁੰਦਾ ਮੈਡੀ, ਤੇ ਅਸੀਂ ਉਹ ਲਿਖ ਲੈਂਦੇ ਹਾਂ। ਫਿਰ ਅਸੀਂ ਉਹਦੇ ਮਗਰ ਚੱਲ ਜਾਂਦੇ ਹਾਂ ਕਿ ਜਿਹੜੇ ਛੋਟੇ ਕੰਮ ਲੋਕਾਂ ਦੇ ਕਰਵਾ ਸਕਦੇ ਹੁੰਦੇ ਆ ਉਹ ਕਰਵਾ ਦਈਦੇ ਨੇ। ਬਟ ਸਭ ਨਾਸ਼ਤੇ 'ਚ ਕੀ ਪਸੰਦ ਕਰਦੇ ਹੋ? ਨਾਸ਼ਤੇ ਲੋਹਰੀ ਹੈਗੀਆਂ ਜੀ, ਨਾਨ ਚਨੇ ਸਾਨੂੰ ਜ਼ਿਆਦਾ ਪਸੰਦ ਨੇ। ਲੇਕਿਨ ਬਟ ਤੇ ਕਹਿੰਦੇ ਨੇ ਜੀ ਖਾਣੇ ਦੇ ਬੜੇ ਸ਼ੌਕੀਨ ਹੁੰਦੇ ਨੇ ਨਾ, ਤੇ ਇਸ ਵਾਸਤੇ ਮੈਂ ਪੁੱਛ ਰਿਹਾ ਹਾਂ ਕਿ ਨਹੀਂ ਕਦੀ ਬਦਪਰੇਜ਼ੀ ਕਰੀ ਦੀ ਜੀ। ਹੁਣ ਬਦਪਰੇਜ਼ੀ ਦਾ ਟਾਈਮ ਤੇ ਲੰਘ ਗਿਆ ਹੈ ਨਾ। ਨਹੀਂ ਤੁਹਾਡੇ, ਚੂँकि ਤੁਸੀਂ ਸ਼ਮਾਲੀ ਲਾਹੌਰ 'ਚ ਰਹਿਣ ਵਾਲੇ ਹੋ,
ਤੇ ਇੱਥੇ ਤੇ ਬੜੇ ਬੜੇ ਮਸ਼ਹੂਰ ਲੋਕ ਨੇ। ਬੜੇ ਬੜੇ ਮਸ਼ਹੂਰ ਚਨਿਆਂ ਨੇ, ਵਾਲੇ ਸਾਰੇ ਵੀ, ਸਾਨੂੰ ਪਾਇਆਂ ਜਾਣਦੇ ਨੇ, ਵਾਲੇ ਅਸੀਂ ਵੀ। ਉਹਨਾਂ ਨੂੰ ਜਾਣਦੇ ਆ। ਜੀ ਹਾਂ। ਲੇਕਿਨ ਇੱਕ ਆਪਣੀ ਏਜ ਫੈਕਟਰ ਦੇ ਨਾਲ ਤੁਹਾਨੂੰ ਆਪਣੀ ਹੱਦ ਵੀ ਮੁਕਰਰ ਕਰਨੀ ਪੈਂਦੀ ਹੈ ਨਾ। ਸਹੀ ਹੈ। ਤੇ ਬਟ ਸਾਹਿਬ ਚੂੰਕਿ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਿਹਾ ਕਿ ਬੱਟ ਜਿਹੜੇ ਨੇ ਉਹ ਖਾਣ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਨੇ, ਤੇ ਕੋਈ ਪਕਾਉਣ ਦੇ ਵੀ ਸ਼ੌਕੀਨ ਹੋ? ਕੋਈ ਹਾਂਜੀ, ਪਕਾਉਣ ਦੇ ਵੀ ਸ਼ੌਕੀਨ ਹੈ। ਮੌਸਮ ਅੱਛਾ ਹੋਵੇ, ਵਿਹਲਾ ਹੋਵਾਂ ਤੇ ਮੈਂ ਫਿਰ ਸਵੇਰੇ ਫਿਰ ਆਮਲੇਟ ਬਣਾਉਣਾ ਬੜਾ ਅੱਛਾ। ਅੱਛਾ। ਉਹ ਮੈਂ ਸੈਂਡਵਿਚ ਬਣਾਉਣਾ, ਫਿਰ ਆਪਣੇ ਬੱਚਿਆਂ ਨੂੰ ਵੀ ਖਵਾਉਣਾ ਤੇ ਆਪ ਵੀ ਖਾਣਾ। ਸਹੀ ਹੈ। ਮੇਰੇ ਪਿੱਛੇ ਮੇਰੀ ਅੰਮਾ ਰਹਿੰਦੇ ਨੇ, ਮੇਰੇ ਭਤੀਜੇ ਭਤੀਜੀਆਂ ਰਹਿੰਦੇ ਨੇ, ਫਿਰ ਉਹਨਾਂ ਨੂੰ ਵੀ ਬਣਾ ਕੇ ਭੇਜਣਾ। ਫਿਰ ਇੱਕੋ ਵਾਰੀ ਬਣਾ ਲਈਦਾ ਨਾ ਢੇਰ ਸਾਰਾ, ਜੀ ਹਾਂ, ਜੀ ਹਾਂ, ਜੀ ਹਾਂ। ਤੇ ਫਿਰ ਉਹ ਸੈਂਡਵਿਚ ਬਣਾ ਕੇ ਉਹਨਾਂ ਨੂੰ ਵੀ ਖਵਾਈਦੇ ਨੇ ਜੀ। ਵੱਡੇ ਮੀਆਂ ਸਾਹਿਬ ਵੀ ਬੜੇ ਸ਼ੌਕੀਨ ਨੇ ਖਾਣ ਪੀਣ ਦੇ, ਔਰ ਖਾਸ ਤੌਰ ਤੇ ਇਹ ਜਿਹੜੇ ਲਾਹੌਰੀ ਨਾਸ਼ਤੇ ਨੇ, ਹਰੀਸਾ ਹੋ ਗਿਆ, ਖੱਦਾਂ ਹੋ ਗਈਆਂ, ਪਾਏ ਹੋ ਗਏ। ਮੀਆਂ ਸਾਹਿਬ ਨੂੰ ਸਭ ਤੋਂ ਜ਼ਿਆਦਾ ਹੋਇਆ ਕਿ ਮੀਆਂ ਸਾਹਿਬ ਦੇ ਨਾਲ ਨਾਸ਼ਤਾ ਕਰਨ ਦਾ? ਹਾਂਜੀ, ਮੀਆਂ ਸਾਹਿਬ ਦੇ ਨਾਲ ਮੀਆਂ ਸਾਹਿਬ ਨੂੰ ਸਭ ਤੋਂ ਜ਼ਿਆਦਾ ਪਸੰਦ ਨੇ ਆਲੂ ਗੋਸ਼ਤ। ਅੱਛਾ। ਤੇ ਮੈਂ ਤੇ ਮੇਰਾ ਭਰਾ ਵੱਡਾ ਆਇਆ, ਅਸੀਂ ਸਾਊਦੀ ਅਰੇਬੀਆ ਤੋਂ, ਤੇ ਉਹਦਾ ਮੀਆਂ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਢੇਰ ਸਾਰਾ ਵਾਸਤਾ ਹੈ। ਤੇ ਅਸੀਂ ਉਹਨਾਂ ਨੂੰ PM ਹਾਊਸ ਮਿਲਣ ਵਾਸਤੇ ਚਲੇ ਗਏ। ਅੱਛਾ। ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਕਿਉਂਕਿ ਇਸ ਹਲਕੇ ਦੇ ਵਿੱਚੋਂ 2 ਦਫਾ ਤੇ MNA ਬਣੇ ਸਨ। ਜੀ, MNA ਬਣੇ। ਤੇ ਉਹ ਇੱਥੋਂ ਦੇ ਹਰ ਤਕਰੀਬਨ ਚੀਦਾ ਬੰਦਿਆਂ ਨੂੰ ਜਾਣਦੇ ਸਨ, ਉਹਨਾਂ ਨਾਲ ਮਿਲਦੇ ਸਨ, ਉਹਨਾਂ ਦੀ ਮੁਲਾਕਾਤ ਰਹਿੰਦੀ ਸੀ। ਤੇ ਮੈਂ ਚਲਾ ਗਿਆ ਆਪਣੇ ਭਰਾ ਦੇ ਨਾਲ PM ਹਾਊਸ ਮਿਲਣ ਵਾਸਤੇ। ਤੇ ਮੀਆਂ ਸਾਹਿਬ ਮੈਨੂੰ ਜਾਣਦੇ ਸਨ ਐਜ਼ ਏ ਵਰਕਰ ਪਾਰਟੀ, ਤੇ ਉਹ ਬੜੀ ਮੁਹੱਬਤ ਨਾਲ ਮਿਲੇ ਤੇ ਮੇਰੇ ਨਾਲ ਗੱਲਾਂ ਸ਼ੁਰੂ ਉਹਨਾਂ ਨੇ ਕਰ ਦਿੱਤੀਆਂ ਕਿ ਦਿੱਲੀ ਦੇ ਦਾ ਦੱਸ ਹੁਣ ਕੀ ਹਾਲ ਹੈ। ਅੱਛਾ। ਮੈਨੂੰ ਸ਼ਾਦਬਾਗ ਦਾ ਫਲਾਣਾ ਇੱਕ ਇੱਥੇ ਲਾਹੌਰੀ ਦਾ ਹੋਟਲ ਹੁੰਦਾ ਸੀ, ਅੱਛਾ। ਉਹਨੂੰ ਖਤਮ ਹੋ ਗਿਆ, ਕਾਫੀ ਦੇਰ ਦੀ ਗੱਲ ਹੈ। ਉਹ ਲਾਹੌਰੀ ਦੇ ਹੋਟਲ ਦੇ ਕਿਉਂਕਿ ਰਾਤ ਨੂੰ ਸਾਰੀ ਰਾਤ ਪਰਾਠੇ ਅੰਡੇ ਚੱਲਦੇ ਸਨ। ਅੱਛਾ। ਅੱਛਾ। ਤੇ ਉੱਥੇ ਨਾ ਹਰ ਆਉਣ ਜਾਣ ਵਾਲੇ ਨੇ ਲੇਟ ਨਾਈਟ ਨਾਲ ਉੱਥੇ ਜ਼ਰੂਰ ਰੁਕਣਾ ਹੈ। ਸਹੀ ਹੈ। ਤੇ ਉੱਥੋਂ ਨਿਊਜ਼ ਨਿਕਲਦੀ ਰਹਿੰਦੀ ਸੀ, ਖਾਸ ਤੌਰ ਤੇ ਸਿਆਸਤ ਦੀ, ਕਿ ਅੱਜ ਲਾਹੌਰ ਦੇ ਕਿੱਥੇ ਕਿੱਥੇ ਕੀ ਹੋਇਆ, ਕੌਣ ਆਇਆ, ਕੌਣ ਗਿਆ, ਕਿਸ ਨਾਲ ਹੋਇਆ। ਅੱਛਾ। ਤਾਂ ਮੀਆਂ ਸਾਹਿਬ ਨੇ ਮੈਨੂੰ ਚੇਚਾ ਉਹ ਵੀ ਪੁੱਛਿਆ ਕਿ ਯਾਰ ਗਜ਼ਾਲੀ ਉੱਥੇ ਲਾਹੌਰੀ ਦਾ ਹੋਟਲ ਹੈਗਾ ਸੀ, ਹੋਏਗਾ ਜੇ ਵੀ? ਮੈਂ ਕਿਹਾ ਆਹੋ ਜੀ ਹੈਗਾ। ਅੱਛਾ, ਉਂਝ ਹੀ ਰੌਣਕ ਲੱਗਦੀ ਹੈ? ਮੈਂ ਕਿਹਾ ਜੀ ਉਂਝ ਹੀ ਰੌਣਕ ਲੱਗਦੀ ਹੈ। ਸਹੀ ਹੈ। ਤੇ ਬਟ ਸਾਹਿਬ ਸਿਆਸਤ 'ਚ ਕਿਸ ਤਰ੍ਹਾਂ ਆਮਦ ਹੋਈ? ਮਤਲਬ ਇਹ ਹਾਦਸਾਤੀ ਤੌਰ ਤੇ ਆ ਗਏ? ਹਾਦਸਾਤੀ ਤੌਰ ਤੇ ਉਹ ਅੱਬੇ ਰਹਿਣੇ ਸਾਰਿਆਂ ਨੇ, ਮਹੱਲੇ ਵਾਲਿਆਂ ਨੇ ਬਹਿ ਕੇ, ਪੂਰੇ ਇਲਾਕੇ ਵਾਲਿਆਂ ਨੇ ਬੈਠ ਕੇ, ਐਸੇ ਬਾਗ ਦੇ ਸੀ ਜਿਹੜਾ ਬਾਹਰ ਤੁਸੀਂ ਲੰਘ ਕੇ ਆਏ ਹੋ ਨਾ, ਇੱਥੇ ਫੈਸਲਾ ਇਹਦੇ ਇਕੱਠ ਹੋਇਆ ਕੋਈ 300-400 ਬਾਬਿਆਂ ਦਾ ਤੇ ਉਹਨਾਂ ਦਾ। ਉਹਨਾਂ ਨੇ ਕਿਹਾ ਜੀ ਨਵਾਜ਼ ਸ਼ਰੀਫ ਦਾ ਅਸੀਂ ਸਾਥ ਦੇਣਾ ਤੇ ਕਿਸੇ ਨੂੰ ਅੱਗੇ ਕਰੋ। ਮੈਂ ਕਦੀ ਉਹਨੂੰ ਕਹਾਂ ਅੱਗੇ ਆ ਜਾ, ਕਦੀ ਉਹਨੂੰ ਕਹਾਂ ਅੱਗੇ ਆ ਜਾ, ਕੁਰਾ ਮੇਰੇ ਨਾਲ ਨਿਕਲ ਆਇਆ। ਸਹੀ ਹੈ। ਸਹੀ। ਮੈਂ ਉਹਨਾਂ ਨਾਲ ਤੱਕਦਾ ਰਹਿ ਗਿਆ ਤੇ ਉਹ ਇਹਨਾਂ ਨੇ ਮੁੰਡਿਆਂ ਨੇ ਢੋਲ ਸ਼ੋਲ ਵਜਾ ਦਿੱਤੇ। ਫਸਾ ਲਿਆ ਯਾਨੀ ਕਿ ਜ਼ਬਰਦਸਤੀ। ਫਸ ਗਏ ਜਨਾਬ। ਫਿਰ ਤੇ ਫਿਰ ਅਸੀਂ ਫਿਰ ਇਮਾਨਦਾਰੀ ਔਰ ਦਿਆਨਤਦਾਰੀ ਦੇ ਨਾਲ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨਾਲ ਖੜੇ ਹੋਏ। ਸਹੀ। ਔਰ ਅੱਲਾ ਦੀ ਮਿਹਰਬਾਨੀ ਨਾਲ ਮਰਦੇ ਦਮ ਤੱਕ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨਾਲ ਲੈ ਗਏ। ਬਸ ਸਾਡੇ ਲਈ ਕੋਈ ਬੰਦਾ ਮੁਕੱਦਮ ਨਹੀਂ ਹੈਗਾ ਮੀਆਂ ਨਵਾਜ਼ ਸ਼ਰੀਫ ਤੋਂ ਇਲਾਵਾ। ਬਟ ਸਾਹਿਬ ਆਪਣੀ ਫੈਮਿਲੀ ਜਿਹੜੀ ਹੈ ਤੁਹਾਡੀ, ਉਹ ਮਤਲਬ ਚੂੰਕਿ ਜ਼ਾਹਰ ਹੈ ਸਿਆਸਤ ਇੱਕ ਫੁੱਲ ਟਾਈਮ ਜੋਬ ਹੈ, ਇਹਦੇ ਵਿੱਚ ਤੇ 24 ਘੰਟੇ ਮਸਰੂਫ ਰਹਿਣਾ ਪੈਂਦਾ ਹੈ। 24 ਘੰਟੇ ਬੰਦੇ ਨੂੰ ਕੋਈ ਨਾ ਕੋਈ ਮੀਟਿੰਗਸ ਹੁੰਦੀਆਂ ਨੇ, ਜਾਂ ਤੇ ਫਿਰ ਅਵਾਮੀ ਮਸਾਇਲ ਜਿਹੜੇ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬੰਦਾ ਬਿਜ਼ੀ ਰਹਿੰਦਾ ਹੈ। ਤੇ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਹੈ ਤੁਹਾਡੀ? ਮੁਕੰਮਲ ਕਰਦੀ ਹੈ ਜੀ। ਬਿਲਕੁਲ। ਲੇਕਿਨ ਉਹ ਹੁਣ ਕਿਉਂਕਿ ਇਸ ਨੀਚ ਤੇ ਆ ਗਏ ਆ ਤੇ ਦਿਲ ਵੀ ਕਰਦਾ ਕਿਸੇ ਨੇ ਨੱਸ ਵੀ ਜਾਈਏ, ਲੇਕਿਨ ਨੱਸ ਨਹੀਂ ਸਕਦੇ ਸਰ, ਕਿਉਂਕਿ ਅਸੀਂ ਜੇ ਨੱਸਣਾ ਹੁੰਦਾ ਤੇ ਅਸੀਂ ਇੱਥੋਂ ਛੱਡ ਕੇ ਚਲੇ ਜਾਂਦੇ।